टीवी 84 उत्ते प्रोग्राम खबर दी खबर देख रहे सारे दर्शकों को मैं सरजीत सिंह घुमान फतेह अज करदा हाँ जी। वाहिगुरू जी का खालसा वाहिगुरू जी की फतेह। अज जदों असीं ये प्रोग्राम जिहड़ा कर रहे हैं उस मौके साडी कौम दे विच बहुत वड्डे पद्धर ते भाटो धाड़ है। आपस विच ही सिख जिहड़े आ सोशल मीडिया उत्ते धड़ियां च एक दूजे नूं माड़ा चंगा बोल रहे ते दोने तरह ये समझदियां भी असीं सही असीं ठीक ते ਜਿਹੜੇ ਇਹ ਧੜੇ ਨੇ ਇਹਦੇ ਚ ਇੱਕ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਧੜਾ ਤੇ ਇੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵਿਰੋਧੀ ਧੜਾ। ਦੂਜੀ ਜਿਹੜੀ ਟੱਕਰ ਲੱਗੀ ਹੋਈ ਦਿਖ ਰਹੀ ਆ ਉਹ ਹੈਗੀ ਆ ਸਿੱਧੂ ਮੂਸੇਵਾਲੇ ਦੇ ਸਮਰਥਕ ਤੇ ਬੱਬੂ ਮਾਨ ਦੇ ਸਮਰਥਕ। ਇਵੇਂ ਹੀ ਹੋਰ ਕਈ ਧੜੇ ਕਈ ਜਿਹੜੇ ਹਿੱਸੇ ਆ ਸਾਡੀ ਕੌਮ ਦੇ ਉਹ ਆਪਸ ਵਿੱਚ ਹੀ ਸੋਸ਼ਲ ਮੀਡੀਆ ਉੱਤੇ ਬਹਿਸ ਰਹੇ ਆ ਲੜ ਰਹੇ ਆ ਝਗੜ ਰਹੇ ਤੇ ਇਹ ਜਦੋਂ ਸਾਰਾ ਮਾਹੌਲ ਦੇਖਦੇ ਆ ਤਾਂ ਉਦੋਂ ਇਹ ਲੱਗਦਾ ਕਿ ਜੇਕਰ ਇਹ ਆਮੋ ਸਾਹਮਣੇ ਹੋਣ ਤਾਂ ਇੱਕ ਦੂਜੇ ਦੀਆਂ ਪੱਗਾਂ ਲਾ ਦੇਣ। ਜਦੋਂ ਪੱਗ ਦੀ ਗੱਲ ਆਉਂਦੀ ਆ ਉਦੋਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਚੇਤੇ ਆਉਂਦੇ ਜਿਹੜੀਆਂ ਪੱਗਾਂ ਅੱਜ ਇਹ ਆਪਸ ਵਿੱਚ ਲੜ ਲੜ ਕੇ ਲਾਹ ਰਹੇ ਆ, ਜਿਹੜੀਆਂ ਪੱਗਾਂ ਰੋਲਣ ਦੇ ਲਈ ਇਹ ਤਿਆਰ ਖੜੇ ਆ। ਇਸ ਪੱਗ ਨੂੰ ਬਚਾਉਣ ਲਈ ਭਾਈ ਦਿਲਾਵਰ ਸਿੰਘ ਫੀਤਾ ਹੋ ਗਿਆ। ਮੈਂ ਇਸ ਗੱਲ ਦਾ ਗਵਾਹ ਆ। ਮੇਰੇ ਇਹ ਜਿਹੜੇ ਹਰਫ ਨੇ, ਮੇਰੇ ਜਿਹੜੇ ਇਹ ਬੋਲ ਨੇ, ਮੇਰੇ ਇਹਨਾਂ ਸ਼ਬਦਾਂ ਦੀ ਗਰੰਟੀ ਅਤੇ ਗਵਾਹੀ ਮੇਰੇ ਹਮ ਉਮਰ ਮੇਰੇ ਤੋਂ ਵੱਡੇ ਛੋਟੇ ਲੱਖਾਂ ਸਿੱਖ ਜਿਹੜੇ ਭੈਣ ਭਰਾ ਨੇ ਉਹ ਵੀ ਦੇ ਰਹੇ ਨੇ ਕਿ ਜੇਕਰ ਅੱਜ ਪੰਜਾਬ ਦੀ ਧਰਤੀ ਉੱਤੇ ਅਸੀਂ ਪੱਗ ਦੇਖ ਰਹੇ ਹਾਂ, ਦਾੜਾ ਦੇਖ ਰਹੇ ਹਾਂ, ਗਾਤਰੇ ਕਿਰਪਾਨਾਂ ਵਾਲੇ ਸਿੱਖ ਦੇਖ ਰਹੇ ਹਾਂ ਤਾਂ ਇਹਦੇ ਪਿੱਛੇ ਉਸ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਘਾਲ ਕਮਾਈ। ਜੇਕਰ 31 ਅਗਸਤ 1995 ਦੀ ਸ਼ਾਮ ਦੀ ਆਮ ਦਿਨਾਂ ਵਾਂਗ ਬੀਤ ਜਾਂਦੀ, ਜੇਕਰ ਬਿਆੰਤੇ ਬੁੱਚੜ ਨੂੰ ਇਹ ਸਾਡਾ ਭਰਾ ਆਪਦੇ ਪਿੰਡੇ ਨਾਲ ਬੰਬ ਬੰਨ ਕੇ ਨਾ ਉਡਾਉਂਦਾ ਤਾਂ ਪੰਜਾਬ ਦੇ ਵਿੱਚ ਹਾਲਾਤ ਅੱਜ ਵਾਲੇ ਨਹੀਂ ਸੀ ਹੋਣੇ। ਪੰਜਾਬ ਦੀ ਧਰਤੀ ਤੋਂ ਜਿਵੇਂ ਪੱਗ ਤੇ ਦਾੜਾ ਮੁਕਾ ਦੇਣਾ ਹੋਵੇ। ਬੇਅੰਤ ਸਿੰਘ ਦੇ ਰਾਜ ਭਾਗ ਦੇ ਵਿੱਚ KTS ਗਿੱਲ ਦੀ ਕਮਾਂਡ ਹੇਠ OP ਮਲਹੋਤਰਾ ਤੇ ਹੋਰ ਬਹੁਤ ਸਾਰੇ ਅਫਸਰਾਂ, CID, IB, ਰਾਹ ਤੇ ਹੋਰ ਕਈ ਖੁਫੀਆ ਏਜੰਸੀਆਂ, ਕਈ ਅਧਿਕਾਰੀ ਅਫਸਰਸ਼ਾਹੀ, ਕਈ ਲੀਡਰ, ਸਮੁੱਚੀ ਭਾਰਤੀ ਹਕੂਮਤੀ ਮਸ਼ੀਨਰੀ ਇਕਜੁੱਟ ਇੱਕ ਮੁੱਠ ਹੋ ਕੇ ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਸਫਾਇਆ ਕਰ ਰਹੀ। ਸਾਡੇ ਇਤਿਹਾਸ ਵਿੱਚ ਸਾਡੀਆਂ ਬੜੀਆਂ ਕਤਲੇਆਮਾਂ ਦਰਜ ਨੇ। 18ਵੀਂ ਸਦੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ 7 ਕਤਲੇਆਮਾਂ ਤਾਂ ਇਹੋ ਜਿਹੀਆਂ ਨੇ ਜਦੋਂ ਹਾਕਮਾਂ ਨੇ ਐਲਾਨੀਆਂ ਤੌਰ ਤੇ ਇਹ ਗੱਲ ਕਹੀ ਕਿ ਜਿਹੜੀ ਸਿੱਖ ਕੌਮ ਸਾਜੀ ਗਈ ਸੀ ਉਹ ਖਤਮ ਕਰ ਦਿੱਤੀ ਗਈ। ਉਹੋ ਜਿਹੀ ਹੋਈ ਇੱਕ ਹੋਰ ਨਸਲਕੁਸ਼ੀ ਦੀ ਹਨੇਰੀ 1978 ਤੋਂ ਚਲਾਈ ਗਈ। ਪਹਿਲਾਂ ਇਹੋ ਜਿਹੇ ਹਾਲਾਤ, ਇਹੋ ਜਿਹਾ ਮਾਹੌਲ ਬਣਾਇਆ ਗਿਆ ਕਿ ਸਿੱਖ ਜਿਹੜੇ ਆ ਉਹ ਕੁਝ ਇਹੋ ਜਿਹਾ ਕਰਨ ਜਿਹਦੇ ਨਾਲ ਭਾਰਤੀ ਹਾਕਮ ਦੁਨੀਆ ਭਰ ਦੇ ਵਿੱਚ ਸੱਚੇ ਸਿੱਧ ਹੋਣ ਕਿ ਹੋਰ ਇਹ ਹਾਕਮ ਕੀ ਕਰਦੇ, ਹੋਰ ਭਾਰਤੀ ਹਕੂਮਤ ਕੀ ਕਰਦੀ ਜਦੋਂ ਸਿੱਖਾਂ ਨੇ ਆਹ ਕਰ ਲਿਆ ਸੀ, ਸਿੱਖਾਂ ਨੇ ਉਹ ਕਰ ਲਿਆ। ਉਹ ਬੜਾ ਖੂਬਸੂਰਤੀ ਦੇ ਨਾਲ ਸਾਜ਼ਿਸ਼ ਬੁਣੀ ਗਈ। ਵਾਰ-ਵਾਰ ਸਿੱਖਾਂ ਨੂੰ ਵੰਗਾਰਿਆ ਗਿਆ, ਸਿੱਖਾਂ ਨੂੰ ਸਤਾਇਆ ਗਿਆ, ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਗਏ, ਸਿੱਖਾਂ ਦਾ ਘਾਣ ਹੋਇਆ। ਇਸ ਤਰੀਕੇ ਦੇ ਨਾਲ ਪੰਜਾਬ ਦੇ ਪੰਥ ਦੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਕਿ ਸਾਰੀ ਕੌਮ ਨੂੰ ਇਕਜੁੱਟ ਹੋ ਕੇ ਧਰਮ ਯੁੱਧ ਮੋਰਚਾ ਲਾਉਣਾ।
ਤੇ ਧਰਮ ਯੁੱਧ ਮੋਰਚੇ ਤੋਂ ਵੀ ਉਹਨਾਂ ਦੀ ਪੂਰੀ ਤਸੱਲੀ ਨਹੀਂ ਸੀ ਕਿ ਅਜੇ ਗੱਲ ਨਹੀਂ ਬਣੀ, ਸੋ ਹੋਰ ਜ਼ਿਆਦਾ ਥੱਲੇ ਸੇਕ ਵਧਾਇਆ ਗਿਆ। ਜਿਵੇਂ ਆਪਾਂ ਦੁੱਧ ਉਬਾਲਦੇ ਆ ਤੇ ਜੇਕਰ ਦੁੱਧ ਉਬਲਣ ਲੱਗ ਜਾਏ ਆਪਾਂ ਥੱਲੇ ਸੇਕ ਕੱਢ ਦਿੰਦੇ ਆ, ਸੇਕ ਘਟਾ ਦਿੰਦੇ ਆ। ਪਰ ਦਿੱਲੀ ਦਰਬਾਰ ਨੇ ਹੋਰ ਸੇਕ ਵਧਾਇਆ ਤਾਂ ਕਿ ਸਿੱਖ ਜਿਹੜੇ ਆ ਉਹ ਕਦਮ ਚੱਕਣ ਜਿਹਦੇ ਨਾਲ ਸਾਰੀ ਦੁਨੀਆ ਵਿੱਚ ਇਹਨਾਂ ਨੂੰ ਨਾਲੇ ਕੁੱਟਿਆ ਜਾਵੇ ਨਾਲੇ ਬਦਨਾਮ ਕੀਤਾ ਜਾਵੇ। ਇਹੋ ਜਿਹੇ ਮਾਹੌਲ ਦੇ ਵਿੱਚ 1984 ਦਾ ਜੂਨ ਮਹੀਨਾ ਆਇਆ, ਜਿਹਨੇ ਸਾਨੂੰ ਬੜੇ ਸਖਤ ਸਬਕ ਦਿੱਤੇ ਤੇ ਅਸੀਂ ਆਪਦੀਆਂ ਅੱਖਾਂ ਦੇ ਸਾਹਮਣੇ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਦੇ ਉੱਤੇ ਤਿਰੰਗੇ ਝੰਡੇ ਵਾਲੇ ਟੈਂਕਾਂ ਨੂੰ ਗੋਲੀਆਂ ਬੰਬਾਂ ਨਾਲ ਇਹਨਾਂ ਤੇ ਬੰਬਾਰਮੈਂਟ ਕਰਦੇ ਦੇਖਿਆ। ਸਾਡੇ ਪਿੰਡਾਂ ਦੇ ਮੋੜਾਂ ਉੱਤੇ ਫੌਜ ਖੜੀ ਸੀ, ਸਾਡੇ ਦਰਾਂ ਘਰਾਂ ਦੇ ਵਿੱਚ ਫੜ ਫੜ ਕੇ ਪੀਲੇ ਪਰਨਿਆਂ ਵਾਲਿਆਂ ਨੂੰ, ਅੰਮ੍ਰਿਤਧਾਰੀ ਸਿੱਖਾਂ ਨੂੰ ਧੂ ਧੂ ਕੇ ਲਿਜਾਇਆ ਜਾ ਰਿਹਾ। ਪੰਜਾਬ ਦੇ ਚੱਪੇ ਚੱਪੇ ਉੱਤੇ ਮਿਲਟਰੀ ਲਾ ਕੇ, ਕਰਫਿਊ ਲਾ ਕੇ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ। ਤੇ ਇਹ ਅਜੇ ਅਸੀਂ ਸਦਮਾ ਜਿਹੜਾ ਸੀ ਜੂਨ 84 ਦਾ, ਇਹਦੇ ਚੋਂ ਅਜੇ ਅਸੀਂ ਹਿੱਲੇ ਨਹੀਂ ਸੀ, ਨਿਕਲੇ ਨਹੀਂ ਸੀ। ਜਦ ਨੂੰ ਨਵੰਬਰ 84 ਦੇ ਵਿੱਚ ਸਾਰੇ ਭਾਰਤ ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਣ ਦਾ, ਸਿੱਖਾਂ ਦੀ ਨਸਲਕੁਸ਼ੀ ਦਾ ਦੌਰ ਸਾਹਮਣੇ ਆ ਗਿਆ। ਫਿਰ ਬੇਬਸ, ਲਾਚਾਰ ਤੇ ਹੋਰ ਕੋਈ ਰਾਹ ਨਾ ਹੋਣ ਕਰਕੇ ਜਦੋਂ ਸਿੱਖਾਂ ਨੇ ਆਪਦੇ ਸੈਲਫ ਡਿਫੈਂਸ ਲਈ, ਆਪਦੇ ਬਚਾਅ ਦੇ ਲਈ ਉਹਨਾਂ ਦੁਸ਼ਟਾਂ ਨੂੰ, ਜਿਹੜੇ ਸਿੱਖਾਂ ਦੇ ਬੱਚਿਆਂ ਦਾ ਘਾਣ ਕਰਦੇ ਸੀ, ਉਹਨਾਂ ਜ਼ਾਲਮਾਂ ਨੂੰ ਜਿਹੜੇ ਸਿੱਖੀ ਮਕਾਉਣ ਦੇ ਲਈ ਲੱਗੇ ਹੋਏ ਸੀ, ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਸੋਧਣਾ, ਉਹਨਾਂ ਨੂੰ ਠੋਕਣਾ ਸ਼ੁਰੂ ਕੀਤਾ। ਤਾਂ ਅਗਲੇ 10 ਸਾਲ 1984 ਤੋਂ 1995 ਤੱਕ ਲਗਾਤਾਰ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਜਿਹੜਾ ਹੋਇਆ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰਾਂ ਤੋਂ ਚੱਕ ਚੱਕ ਕੇ ਸਿੱਖਾਂ ਨੂੰ ਮਾਰਿਆ ਗਿਆ। ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਲਾਵਾਰਸ ਲਾਸ਼ਾਂ ਕਹਿ ਕੇ ਹਜ਼ਾਰਾਂ ਹੀ ਸਿੱਖਾਂ ਦਾ ਆਪ ਹੀ ਸੰਸਕਾਰ ਕਰ ਦਿੱਤਾ। ਪੰਜਾਬ ਦੀਆਂ ਨਹਿਰਾਂ ਦੇ ਵਿੱਚ, ਪੰਜਾਬ ਦੇ ਦਰਿਆਵਾਂ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਲਾਸ਼ਾਂ। ਕੋਈ ਥਾਣੇਦਾਰ ਕੜਿਆਂ ਵਾਲਾ ਕਰਕੇ ਬਦਨਾਮ ਹੋਇਆ ਕਿ ਇਹ ਕੜੇ ਲਾਉਂਦਾ ਤੇ ਕੜੇ ਦਿਖਾ ਕੇ ਉੱਪਰ ਆਪਦੇ ਅਫਸਰਾਂ ਨੂੰ ਕਹਿੰਦਾ ਕਿ ਆਹ ਦੇਖੋ ਇੰਨੇ ਕੜੇ, ਇਹ ਮੈਂ ਉਹਨਾਂ ਸਿੱਖਾਂ ਦੇ ਲਾਹੇ ਆ ਜਿਨ੍ਹਾਂ ਨੂੰ ਮੈਂ ਮਾਰਿਆ। ਕੋਈ ਸਿੱਖ, ਕੋਈ ਬੁੱਚੜ ਅਫਸਰ ਜਿਹੜਾ ਪੁਲਿਸ ਦਾ ਸੀ, ਉਹਦਾ ਨਾਮ ਘੋਟਣਾ ਪੈ ਗਿਆ, ਕਿਉਂਕਿ ਉਹਨੇ ਘੋਟਣਾ ਲਾ ਕੇ ਸਿੱਖਾਂ ਦੇ ਅੰਗ ਅੰਗ ਅੱਡ ਅੱਡ ਕਰ ਦੇਣ ਦੀ ਇੱਕ ਇਹੋ ਜਿਹੀ ਵਿਧੀ ਕੱਢੀ। ਕਿਸੇ ਨੂੰ ਕੋਈ ਅੱਖਰ, ਕਿਸੇ ਨੂੰ ਕੋਈ ਬਦਨਾਮ ਕਰਨ ਵਾਲਾ ਅੱਖਰ ਜਿਹੜਾ ਸੀ ਉਹਨਾਂ ਦਿਨਾਂ 'ਚ ਮਿਲਿਆ। ਭੈੜੇ ਤੋਂ ਭੈੜੇ ਤਰੀਕੇ ਲੱਭੇ ਗਏ ਸਿੱਖਾਂ ਨੂੰ ਜਲੀਲ ਕਰਨ ਦੇ, ਮਾੜੇ ਤੋਂ ਮਾੜੇ ਤਰੀਕਿਆਂ ਨਾਲ ਸਿੱਖਾਂ ਨੂੰ ਕਟਾਪਾ ਚਾੜਨ ਦੇ ਢੰਗ ਲੱਭੇ ਗਏ। ਕਰੰਟ ਲਾ ਕੇ ਸਿੱਖਾਂ ਨੂੰ, ਸਿੱਖਾਂ ਦੇ ਗੁਪਤ ਇੰਦਰੀਆਂ ਨੂੰ ਕਰੰਟ ਲਾ ਕੇ ਮਾਰਨਾ, ਮਾਵਾਂ ਨੂੰ ਪੁੱਤਾਂ ਦੇ ਸਾਹਮਣੇ ਨੰਗਾ ਕਰਨਾ, ਧੀਆਂ ਨੂੰ ਪਿਓ ਦੇ ਸਾਹਮਣੇ ਨੰਗਾ ਕਰਨਾ, ਭੈਣਾਂ ਨੂੰ ਭਰਾਵਾਂ ਦੇ ਸਾਹਮਣੇ ਨੰਗਾ ਕਰਨਾ। ਇਸ ਤੋਂ ਵੀ ਵੱਧ ਜ਼ੁਲਮ ਜਿਹੜੇ ਬਿਆਨ ਕਰਨੇ ਮੁਸ਼ਕਲ ਹੈ, ਉਹ ਇਸ ਧਰਤੀ ਤੇ ਹੋਏ। ਮੁਗਲਾਂ ਦੀ ਗੱਲ ਕਰਦੇ ਆ, ਅਫਗਾਨਾਂ ਦੀ ਗੱਲ ਕਰਦੇ ਆ, ਪਠਾਨਾਂ ਦੀ ਗੱਲ ਕਰਦੇ ਆ, ਗੋਰਿਆਂ ਦੀ ਗੱਲ ਕਰਦੇ ਆ, ਪਰ ਉਹਨਾਂ ਸਾਰਿਆਂ ਜ਼ਾਲਮਾਂ ਦੇ ਜ਼ੁਲਮ ਜਿਹੜੇ ਆ ਉਹ ਫਿੱਕੇ ਪੈ ਗਏ ਜਦੋਂ ਇਸ ਹਿੰਦੂ ਸ਼ਾਹੀ ਨੇ ਸਿੱਖਾਂ ਉੱਤੇ ਕਹਿਰ ਢਾਇਆ। ਸਿੱਖਾਂ ਦੇ ਇੱਕ ਤਰਫਾ ਇਸ ਕਤਲੇਆਮ ਨੂੰ ਕੋਈ ਵੀ ਨੱਥ ਪੈਂਦੀ ਦੇਖ ਨਹੀਂ ਸੀ ਰਹੀ। ਸਿੱਖ ਨੌਜਵਾਨੀ ਦਾ ਖੁਰਾ ਖੋਜ ਮਟਾਉਣ ਦੇ ਲਈ ਅੱਡ ਅੱਡ ਮੌਕਿਆਂ ਦੇ ਉੱਤੇ ਅੱਡ ਅੱਡ ਚਿਹਰੇ ਜਿਹੜੇ ਸੀ
ਉਹ ਸਾਹਮਣੇ ਲਿਆਂਦੇ ਗਏ। ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਬਰਨਾਲੇ ਨੂੰ ਮੁੱਖ ਮੰਤਰੀ ਬਣਾ ਕੇ ਰਵੈਰੋ ਵਰਗੇ ਜ਼ਾਲਮ ਅਫਸਰ ਨੂੰ ਲਾਇਆ ਗਿਆ। ਜਿੰਨੇ ਸਿੰਘਾਂ ਦਾ ਉਹਨੇ ਕਟਾਪਾ ਕਰਵਾਇਆ, ਜਿੰਨਾ ਵੱਧ ਉਹਨੇ ਘਾਣ ਕਰਵਾਇਆ, ਉਹਨਾਂ ਸਾਰਿਆਂ ਨੂੰ ਘਰਾਂ ਤੋਂ ਭਗੌੜੇ ਹੋਣਾ ਪੈ ਗਿਆ। ਤੇ ਬਾਅਦ ਵਿੱਚ ਬਰਨਾਲੇ ਦੀ ਸਰਕਾਰ ਜਿਹੜੀ ਸੀ ਉਹ ਡਿਸਮਿਸ ਕਰਕੇ ਗਵਰਨਰ ਦਾ ਰਾਜ ਲਾ ਦਿੱਤਾ ਗਿਆ। ਫਿਰ KPS ਗਿੱਲ ਨੂੰ ਖੁੱਲ ਕੇ ਖੇਡਣ ਦਾ ਮੌਕਾ ਦਿੱਤਾ ਗਿਆ। ਪਰ ਅਸਲੀ ਜਿਹੜਾ ਕਤਲੇਆਮ ਉਹਨੇ ਸਟੇਟ ਨੇ ਕੀਤਾ ਉਹ ਬੇਅੰਤ ਸਿੰਘ ਨੂੰ 1992 ਦੇ ਵਿੱਚ ਪਹਿਲਾਂ ਤਾਂ ਇਹੀ ਕਿਹਾ ਜਾਂਦਾ ਰਿਹਾ ਕਿ 5% ਤੋਂ ਵੀ ਘੱਟ ਵੋਟਾਂ ਨਾਲ ਚੁਣੀ ਹੋਈ ਇਸ ਸਰਕਾਰ ਦੀ ਕੋਈ ਸੰਵਿਧਾਨਕ ਮਾਨਤਾ ਹੀ ਨਹੀਂ ਹੈ। ਇਹ ਤਾਂ 5-4 ਮਹੀਨਿਆਂ ਦੇ ਵਿੱਚ ਸਰਕਾਰ ਜਿਹੜੀ ਹੈ ਡਿੱਗ ਪੈਣੀ ਆ, ਖਤਮ ਹੋ ਜਾਣੀ ਆ। ਪਰ ਬਾਅਦ ਵਿੱਚ ਇਹ ਸਾਰੀਆਂ ਗੱਲਾਂ ਨਿਰਮੂਲ ਸਿੱਧ ਹੋਈਆਂ। ਫਿਰ ਤਾਂ ਇਹੀ ਵਾਪਰਿਆ ਕਿ ਬੇਅੰਤੇ ਬੁੱਚੜ ਦੀ ਕਮਾਂਡ ਹੇਠ ਪੰਜਾਬ ਦੇ ਵਿੱਚ ਲਗਾਤਾਰ ਸਿੱਖਾਂ ਦਾ ਘਾਣ ਹੋਣ ਲੱਗ ਪਿਆ। ਤੇ ਇਸ ਮਾਹੌਲ ਦੇ ਵਿੱਚ ਇੰਨਾ ਜ਼ਿਆਦਾ ਮਾੜਾ ਹਾਲ ਸੀ ਕਿ ਜਿਹੜੇ ਨਿਆਣਿਆਂ ਦੇ ਨਿੱਕੇ ਹੁੰਦਿਆਂ ਦੇ ਮਾਵਾਂ ਨੇ ਕੇਸ ਬੜੇ ਚਾਵਾਂ ਨਾਲ ਪਾਲੇ ਕਿ ਮੇਰਾ ਸਿੱਖ ਪੁੱਤ ਵਾ, ਨਿੱਕੀ ਦੀ ਜੂੜੀ ਕਰਕੇ ਸਕੂਲ ਨੂੰ ਭੇਜਾਂ, ਇਹਨੂੰ ਚਾਅ ਦੇ ਨਾਲ ਭੇਜਣਾ ਮਾਂ ਨੇ। ਤੇ ਜਿਉਂ-ਜਿਉਂ ਉਹ ਪੁੱਤ ਵੱਡਾ ਹੋਇਆ ਤੇ ਬੇਅੰਤੇ ਦਾ ਰਾਜ ਦੇਖ ਕੇ ਮਾਵਾਂ ਨੇ ਕਹਿਣਾ, ਪੁੱਤ ਕੇਸ ਤਾਂ ਫੇਰ ਆ ਜਾਣਗੇ, ਤੈਨੂੰ ਕਿਤੇ ਚੱਕ ਕੇ ਮਾਰ ਨਾ ਦੇਣ, ਤੂੰ ਇੰਨਾ ਸੋਹਣਾ ਲੱਗਦਾ, ਇੰਨੀ ਸੋਹਣੀ ਤੇਰੇ ਨਿੱਕੀ ਨਿੱਕੀ ਦਾੜੀ ਆਈ ਹੋਈ ਆ, ਤੇਰੀ ਪੱਗ ਕਿੰਨੀ ਸੋਹਣੀ ਆ। ਤੇ ਇਹੋ ਜਿਹੇ ਜਵਾਨ ਮੁੰਡਿਆਂ ਨੂੰ ਪੁਲਿਸ ਚੱਕ ਕੇ ਬੇਅੰਤੇ ਤੇ KPS ਗਿੱਲ ਦੇ ਹੁਕਮਾਂ ਤੇ ਮਾਰੀ ਜਾਂਦੀ ਹੈ। ਤੇ ਤੂੰ ਪੁੱਤ ਮੇਰਾ ਕਹਿਣਾ ਮੰਨ ਲਾ, ਮੇਰੀ ਚੰਦਰੀ ਜੀਭ ਸੜ ਜੇ, ਮੇਰੇ ਤੋਂ ਕਿਹਾ ਨਹੀਂ ਜਾਂਦਾ, ਪਰ ਤੂੰ ਕਿਸੇ ਤਰੀਕੇ ਦੇ ਨਾਲ ਜੇ ਹੋ ਸਕੇ ਤਾਂ ਕੇਸ ਜਿਹੜੇ ਆ ਉਹ ਮਨਾ ਦੇ। ਇਹੋ ਜਿਹੇ ਦਿਨ ਪੰਜਾਬ ਦੀ ਧਰਤੀ ਉੱਤੇ ਆਏ ਕਿ ਲੋਕਾਂ ਨੇ ਆਪਦੇ ਪੁੱਤਾਂ ਨੂੰ ਪੈਸੇ ਦੇ ਦੇ ਕੇ ਥਾਣੇਦਾਰਾਂ ਨੂੰ ਕਿਹਾ ਕਿ ਚਾਹੇ ਕੋਈ ਨਿੱਕਾ ਮੋਟਾ ਕੇਸ ਪਾ ਦੋ, ਆ ਲੈ ਲਓ ਲੱਖ ਰੁਪਈਆ, ਇਹਨੂੰ ਅੰਦਰ ਭੇਜ ਦੋ, ਇਹ ਜੇਲ੍ਹ 'ਚ ਬੈਠਾ ਰਹੂ, ਜਦੋਂ ਹਾਲਾਤ ਠੀਕ ਹੋਣਗੇ ਆਪਾਂ ਜ਼ਮਾਨਤ ਕਰਾ ਲਾਂਗੇ, ਬਾਹਰ ਇਹਨੂੰ ਕੋਈ ਚੱਕ ਕੇ ਮਾਰ ਨਾ ਦੇਵੇ। ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਹਰੇਕ ਬੰਦੇ ਦਾ ਇੱਕੋ ਨਿਕਾਤੀ ਪ੍ਰੋਗਰਾਮ ਸੀ ਕਿ ਇੱਥੋਂ ਨਿਕਲ ਚਲੋ, ਭੱਜ ਚਲੋ, ਬਚ ਜਾਓ ਜੇ ਬਚ ਹੁੰਦਾ। ਅੱਜ ਵਿਦੇਸ਼ਾਂ ਦੀ ਧਰਤੀ ਉੱਤੇ ਜਦੋਂ ਉਹ ਲੋਕ ਜਿਹੜੇ ਉਦੋਂ ਇੱਥੋਂ ਜਾਨਾਂ ਬਚਾ ਕੇ ਗਏ, ਉੱਥੇ ਜਦੋਂ ਉਹ 10 ਦਸੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਦਿਹਾੜੇ ਮੌਕੇ, 6 ਜੂਨ ਨੂੰ ਘੱਲੂਘਾਰੇ ਦਿਹਾੜੇ ਮੌਕੇ ਤੇ ਹੋਰ ਦਿਨ ਦਿਹਾੜਿਆਂ ਦੇ ਮੌਕੇ ਜਦੋਂ ਉੱਥੇ ਉਹ ਆਪਦੇ ਦੁੱਖਾਂ ਦਰਦਾਂ ਦੀ ਦਾਸਤਾਨ ਬਿਆਨ ਕਰਦੇ ਆ, ਤਾਂ ਉਹਨਾਂ ਦੀ ਉਹ ਦਾਸਤਾਨ ਸੁਣ ਕੇ ਪੱਥਰ ਵੀ ਰੋ ਪੈਣ ਕਿ ਕਿਵੇਂ ਔਖੇ ਹੋ ਕੇ ਉਹ ਉਹਨਾਂ ਮੁਲਕਾਂ 'ਚ ਪਹੁੰਚੇ, ਕਿਵੇਂ ਉੱਥੇ ਜਾ ਕੇ ਸਿਆਸੀ ਸ਼ਰਨ ਲਈ ਲੜਾਈਆਂ ਲੜੀਆਂ, ਕਿਵੇਂ ਉੱਥੇ ਜਾ ਕੇ ਔਖ ਝੱਲ ਝੱਲ ਕੇ ਉਹਨਾਂ ਨੇ ਟਾਈਮ ਕੱਢੇ। ਉਸ ਦੌਰ ਦੇ ਵਿੱਚ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਸਿੱਖ ਜਿਹੜੇ ਆ ਬਾਹਰ ਨੂੰ ਭੱਜ ਗਏ, ਕਈ ਪੰਜਾਬ ਤੋਂ ਬਾਹਰ ਚਲੇ ਗਏ, ਕਈ ਇੱਥੇ ਵਿਚਾਰੇ ਹੋਰ ਤਰੀਕੇ ਨਾਲ ਜਾਨ ਜੂਨ ਬਚਾਉਣ 'ਚ ਲੱਗੇ ਹੋਏ ਸੀ। ਪਰ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ। ਤੇ ਇਹ ਕਤਲੇਆਮ ਇਸ ਕਰਕੇ ਨਹੀਂ ਹੋਇਆ ਵੀ ਉਹ ਸਿੱਖ ਹੱਕਾਂ ਲਈ ਲੜਦੇ ਸੀ। ਮੈਂ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਰਹੇ ਬਹੁਤ ਸਾਰੇ ਸਾਡੇ ਸਤਿਕਾਰਯੋਗ ਜੁਝਾਰੂ ਭੈਣ ਭਰਾਵਾਂ ਦੇ ਨਾਲ ਜਦੋਂ ਚਰਚਾ ਕਰਦਾ ਰਹਿਣਾ ਤਾਂ ਸਾਫ਼ ਗੱਲ ਇਹ ਨਿੱਤਰਦੀ ਆ ਕਿ 4000 ਤੋਂ 5000 ਦੇ ਵਿਚਾਲੇ ਇਹੋ ਜਿਹਾ ਜੁਝਾਰੂ ਸੀ ਜਿਹੜਾ ਸੱਚੇ ਦਿਲੋਂ ਕੌਮ ਦੀ ਲੜਾਈ ਲੜਨ ਲਈ ਮੈਦਾਨ ਵਿੱਚ ਆਇਆ। ਪਰ ਜਿਹੜਾ ਪੰਜਾਬ ਦੇ ਵਿੱਚ ਇਸ ਤੋਂ ਬਿਨਾਂ ਜਿੰਨਾ ਵੀ ਬੰਦਾ ਮਾਰਿਆ ਗਿਆ,
ਉਹ ਸਾਰੇ ਦਾ ਸਾਰਾ KPS ਗਿੱਲ, ਬੇਅੰਤੇ ਬੁੱਚੜ ਤੇ ਦਿੱਲੀ ਦੇ ਹਾਕਮਾਂ ਨੇ ਬੇਦੋਸ਼ਾ ਸਿੱਖ ਮਾਰਿਆ। ਜਿਹੜਾ ਇਹ ਬੇਦੋਸ਼ੇ ਲੋਕਾਂ ਦਾ ਘਾਣ ਤੇ ਨਵੰਬਰ 1984 ਵਾਲੇ ਤਾਂ ਸਾਰੇ ਬੇਦੋਸ਼ੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਨਾਂ ਦੇ ਨੌਜਵਾਨ ਜਿਹੜੇ ਆ ਉਹ ਇੰਦਰਾ ਗਾਂਧੀ ਦੇ ਗਨਮੈਨ ਲੱਗੇ ਹੋਏ। ਉਹਨਾਂ ਦਾ ਕੋਈ ਕਸੂਰ ਨਹੀਂ ਸੀ ਸਿਵਾਏ ਸਿੱਖਾਂ ਦੇ ਘਰੇ ਜਨਮ ਲਿਆ। ਇਵੇਂ ਹੀ 1978 ਤੋਂ 1995 ਤੱਕ ਪੰਜਾਬ ਦੀ ਧਰਤੀ ਉੱਤੇ ਸਾਰੇ ਭਾਰਤ ਵਿੱਚ ਸਿੱਖ ਹੋਣਾ ਗੁਨਾਹ ਹੋ ਗਿਆ। ਇਹੋ ਜਿਹੇ ਮਾਹੌਲ ਵਿੱਚ ਜਦੋਂ ਇੱਕ ਤਰਫਾ ਕਤਲੇਆਮ ਹੋ ਰਿਹਾ ਸੀ, ਇੱਕ ਇਹੋ ਜਿਹੀ ਘਟਨਾ ਵਾਪਰੀ ਜਿਹੜੀ 31 ਅਗਸਤ 1995 ਨੂੰ ਪੰਜਾਬ ਦੇ ਹਰ ਪਿੰਡ, ਹਰ ਘਰ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਸ਼ੁਕਰ ਹੈ ਸੱਚੇ ਪਾਤਸ਼ਾਹ, ਇਹ ਜਿਹੜਾ ਇੰਨਾ ਮਾੜਾ ਬੰਦਾ ਅੱਜ ਬੰਬ ਧਮਾਕੇ ਚ ਉੱਡ ਗਿਆ। ਬੇਅੰਤੇ ਬੁੱਚੜ ਦੇ ਕਤਲ ਹੋਣ ਦੀ, ਬੰਬ ਧਮਾਕੇ ਵਿੱਚ ਮਾਰੇ ਜਾਣ ਦੀ ਖਬਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਸੁੱਖ ਦਾ ਸੁਨੇਹਾ ਦਿੱਤਾ ਕਿ ਸ਼ੁਕਰ ਆ ਇਸ ਬੰਦੇ ਨੇ ਆਪਦੀ ਨਿਗਰਾਨੀ ਹੇਠ ਜਿਵੇਂ ਮਨੁੱਖਤਾ ਦਾ ਘਾਣ ਕਰਵਾਉਣਾ ਸ਼ੁਰੂ ਕੀਤਾ ਹੋਇਆ, ਸ਼ਾਇਦ ਕੁਝ ਹੁਣ ਫਰਕ ਪਵੇ, ਕਿਉਂਕਿ KPS ਗਿੱਲ ਅਜੇ ਜਿਉਂਦਾ। ਪਰ ਪੰਜਾਬ ਦੇ, ਮੈਨੂੰ ਯਾਦ ਆ ਉਹ ਦਿਨ, ਅਸੀਂ ਕਿਸੇ ਸੱਜਣ ਦੇ ਭੋਗ ਤੋਂ ਆਏ ਸੀ, ਬਰਨਾਲੇ ਕੋਲ ਕਿਸੇ ਸਿੰਘ ਦਾ ਕਿਸੇ ਭੋਗ ਦਾ ਪ੍ਰੋਗਰਾਮ ਸੀ। ਭੋਗ ਤੋਂ ਅਸੀਂ ਆਏ ਤੇ ਆ ਕੇ ਮੈਂ ਤੇ ਮੇਰਾ ਮਿੱਤਰ ਪਰਮਜੀਤ ਸਿੰਘ ਗੋਹੀ, ਅਸੀਂ ਆਪਦੇ ਸੁਹਾਰ ਬਾਜ਼ਾਰ ਦੇ ਵਿੱਚ ਅਕੈਡਮੀ ਦਾ, ਉੱਥੇ ਅਸੀਂ ਇੰਸਟੀਚਿਊਟ ਖੋਲ੍ਹਿਆ ਹੋਇਆ ਸੀ, ਉੱਥੇ ਅਸੀਂ ਪੌੜੀਆਂ ਚੜ੍ਹ ਰਹੇ ਸੀਗੇ ਤੇ ਬਾਜ਼ਾਰ ਦੇ ਵਿੱਚ ਇੱਕਦਮ ਖਲਬਲੀ ਮਚ ਗਈ ਕਿ ਬੇਅੰਤਾ ਉਡਾਤਾ, ਵੀ ਬੇਅੰਤਾ ਮਾਰਤਾ, ਬੇਅੰਤਾ ਉਡਾਤਾ। ਔਰ ਇਹ ਗੱਲ ਅੱਜ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਏਦਾਂ ਕਿਵੇਂ, ਪਰ ਉਸ ਦਿਨ ਪੰਜਾਬ ਦੀਆਂ ਸੜਕਾਂ ਉੱਤੇ, ਘਰਾਂ 'ਚ, ਸਾਰੇ ਥਾਵਾਂ ਦੇ ਉੱਤੇ ਇੱਕ ਬੜੇ ਹੱਦ ਸਕੂਨ ਵਾਲਾ ਅਹਿਸਾਸ ਜਿਹੜਾ ਸੀਗਾ ਉਹ ਫਿਰ ਜਾਗਿਆ। ਸਾਰਿਆਂ ਨੂੰ ਲੱਗਿਆ ਕਿ ਚੰਗਾ ਹੋਇਆ ਇਸ ਜ਼ਾਲਮ ਦਾ ਮਾਰਿਆ ਜਾਣਾ। ਜਿਹੋ ਜਿਹੀ ਖਬਰ ਮੀਰ ਮੰਨੂ ਦੇ ਮਰਨ ਦੀ ਆਈ, ਜਿਹੋ ਜਿਹੀ ਜ਼ਕਰੀਏ ਦੇ ਮਰਨ ਦੀ ਆਈ, ਜਿਹੋ ਜਿਹੀ ਅਬਦਾਲੀ ਦੇ ਮਾਰੇ ਜਾਣ ਦੀ, ਫਰਖਸ਼ੀਰ ਦੇ ਮਾਰੇ ਜਾਣ ਦੀ, ਜਿਹੋ ਜਿਹੀ ਹੋਰ ਜ਼ਾਲਮਾਂ ਤੇ ਬੁੱਚੜਾਂ ਦੇ ਮਾਰੇ ਜਾਣ ਦੀ, ਮੱਸੇ ਰੰਗੜ ਵਾਗਿਆਂ ਦੇ ਮਾਰੇ ਜਾਣ ਦੀ, ਇਹੋ ਜਿਹੀ ਇਹ ਖਬਰ ਸੀ ਪੰਜਾਬ ਨੂੰ। ਜਿਹੜੇ ਦੂਰ ਦਰਾਡੇ ਬੈਠੇ ਸੀ ਉਹਨਾਂ ਨੇ ਵੀ ਸ਼ੁਕਰ ਕੀਤਾ ਸੱਚੇ ਪਾਤਸ਼ਾਹ। ਪਰ ਇਹ ਗੱਲ ਉਹੀ ਨਹੀਂ ਵਾਪਰ ਗਈ। ਇਹਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਸੱਚੇ ਪਾਤਸ਼ਾਹ ਨੇ ਸਿੱਖਾਂ ਤੋਂ ਲਿਆ। ਇੱਕ ਬੜੀ ਵੱਡੀ ਟੀਮ ਬਣੀ। ਉਸ ਟੀਮ ਦੇ ਵਿੱਚ ਸਾਰਿਆਂ ਦਾ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਯੋਗਦਾਨ ਹੈ। ਸਾਰੇ ਸਾਡੇ ਲਈ ਸਤਿਕਾਰਯੋਗ ਨੇ, ਪਰ ਸਭ ਤੋਂ ਅਹਿਮ ਜਿਹੜਾ ਹੈ ਉਹ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਯੋਗਦਾਨ ਹੈ, ਜਿਨੇ ਆਪਦੇ ਪਿੰਡੇ ਨਾਲ ਬੰਬ ਬੰਨ ਕੇ ਉਸ ਦਿਨ ਐਡੀ ਵੱਡੀ ਕੁਰਬਾਨੀ ਕੀਤੀ। ਉਹ ਸਰਬੱਤ ਦੇ ਭਲੇ ਲਈ ਆਪਦੇ ਪ੍ਰਾਣ ਵਾਰ ਗਿਆ। ਉਹ ਪੰਜਾਬ ਦੇ ਵਿੱਚ ਪੱਗ, ਦਾੜਾ ਤੇ ਕੇਸ, ਕਿਰਪਾਨ ਨੂੰ, 5 ਕਕਾਰਾਂ ਨੂੰ, ਗੁਰੂ ਸਾਹਿਬ ਦੀ ਬਖਸ਼ਿਸ਼ ਸਿੱਖੀ ਨੂੰ ਬਚਾਉਣ ਦੇ ਲਈ ਜਿਸ ਤਰੀਕੇ ਨਾਲ ਆਪਾ ਵਾਰ ਗਿਆ, ਉਹਦਾ ਅਜੇ ਸਾਡੀ ਕੌਮ ਨੇ ਉਹਨਾਂ ਵੱਡਾ ਮੁੱਲ ਨਹੀਂ ਪਾਇਆ। ਭਾਈ ਦਿਲਾਵਰ ਸਿੰਘ ਜਿੱਡੀ ਵੱਡੀ ਘਾਲਣਾ ਘਾਲ ਗਿਆ। ਅੱਜ ਜਦੋਂ ਅਸੀਂ ਆਪਦੀ ਕੌਮ ਦੇ ਸਿੱਖਾਂ ਨੂੰ, ਭਰਾਵਾਂ ਨੂੰ ਆਪਸ ਵਿੱਚ ਹੀ ਪਾਟੋ ਧਾਲ ਹੁੰਦਿਆਂ ਦੇਖ ਰਹੇ ਹਾਂ, ਆਪਸ ਵਿੱਚ ਹੀ ਲੜਦਿਆਂ ਮਰਦਿਆਂ ਨੂੰ ਦੇਖ ਰਹੇ ਹਾਂ, ਬੇਕਾਰਜੀਆਂ ਗੱਲਾਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਨੀਵੇਂ ਦਰਜੇ ਦੀ ਬੋਲੀ ਵਰਤਦਿਆਂ ਦੇਖ ਰਹੇ ਹਾਂ, ਤਾਂ ਮਨ ਵਿੱਚ ਆ ਰਿਹਾ ਕਿ ਇਹਨਾਂ ਨੂੰ ਚੇਤੇ ਵੀ ਹੈ ਕਿ ਇਹ ਪੱਗ ਤੇ ਦਾੜੇ, ਇਹ ਸਿੱਖੀ ਬਚਾਉਣ ਦੇ ਲਈ ਕਿਵੇਂ ਭਾਈ ਦਿਲਾਵਰ ਸਿੰਘ ਤੇ ਹੋਰ ਬੇਅੰਤ ਸਿੱਖਾਂ ਨੇ ਪਿਛਲੀਆਂ ਸਦੀਆਂ ਦੇ ਵਿੱਚ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਤੇ ਹੋਰ ਅਨੇਕਾਂ ਗੁਰਸਿੱਖਾਂ ਨੇ ਕਿੱਡੀਆਂ ਵੱਡੀਆਂ ਵੱਡੀਆਂ ਘਾਲਣਾਵਾਂ ਘਾਲੀਆਂ। ਅੱਜ ਬੇਹੱਦ ਅਫਸੋਸ ਤੇ ਦੁੱਖ ਵਾਲੇ ਦਿਨ ਨੇ ਜਦੋਂ ਸਾਡੀ ਕੌਮ ਆਪਸੀ
ਪਾਟੋ ਧਾਰ ਦਾ ਸ਼ਿਕਾਰ ਹੋ ਕੇ ਖੱਖੜੀਆਂ ਕਰੇਲੇ ਹੋਈ ਫਿਰ। ਅੱਜ ਨਹੀਂ ਚੇਤਾ ਬਹੁਤਿਆਂ ਨੂੰ ਕਿ ਭਾਈ ਦਿਲਾਵਰ ਸਿੰਘ ਉਹ ਕੌਣ ਸੀ, ਉਹਨੇ ਕੀ ਕੀਤਾ। ਸਾਡੀ ਬਦਕਿਸਮਤੀ ਕਿ ਅਜੇ 1995 ਨੂੰ 25 ਸਾਲ ਹੋਏ ਨੇ ਤੇ 25 ਸਾਲਾਂ ਦੇ ਵਿੱਚ ਹੀ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਨਹੀਂ ਚੇਤਾ ਕਿ ਭਾਈ ਦਿਲਾਵਰ ਸਿੰਘ ਦਾ ਦਿਨ ਕਿਵੇਂ ਮਨਾਉਣਾ। ਮੈਂ ਜਦੋਂ ਸੋਸ਼ਲ ਮੀਡੀਆ ਉੱਤੇ ਆਪਦੇ ਅਕਾਊਂਟ ਤੋਂ, ਆਪਦੇ ਫੇਸਬੁੱਕ ਖਾਤੇ ਤੋਂ ਉਸ ਸੂਰਬੀਰ ਯੋਧੇ ਦੀ ਫੋਟੋ ਜਿਹੜੀ ਆ ਪੋਸਟ ਕੀਤੀ ਤਾਂ ਮੈਨੂੰ ਕਈ ਸੱਜਣਾਂ ਨੇ ਪੁੱਛਿਆ ਕਿ ਇਹ ਕੌਣ ਹੈ। ਮੈਨੂੰ ਬੜੀ ਸ਼ਰਮ ਆਈ ਕਿ ਸਾਡੀ ਕੌਮ ਦਾ ਇੰਨਾ ਮਾੜਾ ਹਾਲ ਹੋਣਾ। ਤਾਂ ਇਹ ਚਾਹੀਦਾ ਕਿ ਜਿਹੜਾ ਆਖਰੀ ਹਫ਼ਤਾ ਅਗਸਤ ਦਾ ਇਹ ਸਾਡੇ ਘਰਾਂ ਦੇ ਵਿੱਚ, ਸਾਡੇ ਹਰ ਸਿੱਖ ਦੇ ਕਾਰ 'ਚ, ਕੋਠੀ 'ਚ, ਹਰ ਥਾਂ ਦੇ ਉੱਤੇ ਭਾਈ ਦਿਲਾਵਰ ਸਿੰਘ ਦੀ ਚਰਚਾ ਹੋਵੇ। ਭਾਈ ਦਿਲਾਵਰ ਸਿੰਘ ਦੀ ਫੋਟੋ ਜਿਹੜੀ ਆ ਉਹ ਅਸੀਂ ਦਿਖਾ ਕੇ ਆਪਦੇ ਛੋਟੇ ਨਿਆਣਿਆਂ ਨੂੰ, ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ, ਦੂਜੀਆਂ ਕੌਮਾਂ ਦੇ ਲੋਕਾਂ ਨੂੰ ਦੱਸੀਏ ਕਿ ਜੇ ਆਹ ਸਿੱਖ ਆਪਦੀ ਜਾਨ ਨਾ ਵਾਰਦਾ ਸ਼ਾਇਦ ਅਸੀਂ ਅੱਜ ਨਾ ਹੁੰਦੇ, ਸ਼ਾਇਦ ਅਸੀਂ ਅੱਜ ਹੋਣ ਮੋਨ ਹੁੰਦੇ, ਅੱਜ ਸਾਡੇ ਪੱਗ ਤੇ ਦਾੜਾ ਨਾ ਹੁੰਦਾ। ਮੈਂ ਇਸ ਆਪਦੇ ਸਿਰ ਤੇ ਸਜਾਈ ਦਸਤਾਰ ਨੂੰ ਭਾਈ ਦਿਲਾਵਰ ਸਿੰਘ ਦੀ ਬਹੁਤ ਵੱਡੀ ਇਹਦੇ ਪਿੱਛੇ ਸੇਵਾ ਮੰਨਦਾ ਕਿ ਸਾਡੇ ਸਿਰਾਂ ਉੱਤੇ ਜਿਹੜੀਆਂ ਦਸਤਾਰਾਂ ਨੇ ਉਸ ਸੂਰਮੇ ਨੇ ਸਜਾਈਆਂ ਨੇ। ਤੇ ਜਿਸ ਤਰੀਕੇ ਦਾ ਮਾਹੌਲ ਸੀ ਉਦੋਂ ਤਾਂ ਹਾਲ ਬਹੁਤ ਮਾੜਾ ਸੀ। ਉਸ ਦੌਰ ਦੀਆਂ ਜਦੋਂ ਕੋਈ ਗੱਲਾਂ ਕਰੇ ਤੇ ਉਹਨਾਂ ਨੂੰ ਹੀ ਪਤਾ। ਮੈਂ ਦੱਸਣਾ ਚਾਹੁੰਦਾ ਕਿ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਦੇ ਨਾਲ ਜਿੰਨੀ ਵਾਰ ਵੀ ਮੈਂ ਮੇਲ ਮਿਲਾਪ ਕਰਨ ਪਟਿਆਲੇ ਬੱਸ ਸਟੈਂਡ ਤੋਂ ਸਾਹਮਣੇ ਗੁਰੂ ਨਾਨਕਪੁਰੇ ਮਹੱਲੇ ਦੇ ਵਿੱਚ ਜਦੋਂ ਵੀ ਗਏ ਆ, ਗੁਰੂ ਨਾਨਕ ਨਗਰ ਮਹੱਲੇ ਦੇ ਵਿੱਚ 12 ਨੰਬਰ ਗਲੀ ਵਿੱਚ ਜਦੋਂ ਜਾਣਾ, 1223 ਨੰਬਰ ਮਕਾਨ ਦਾ ਜਦੋਂ ਉੱਥੇ ਬਿੱਲ ਦੱਬਣੀ ਤਾਂ ਭਾਈ ਦਿਲਾਵਰ ਸਿੰਘ ਦੇ ਪਿਤਾ ਜੀ, ਮਾਤਾ ਜੀ ਜਾਂ ਭਰਾ ਚਮਕੌਰ ਨੇ ਜਾਂ ਉਹਨਾਂ ਦੀ ਭਾਈ ਹਰਨੇਕ ਸਿੰਘ ਜਿਹੜੇ ਉਹਨਾਂ ਦੇ ਭਰਾ ਨੇ, ਉਹਨਾਂ ਦੀ ਸਿੰਘਣੀ, ਇੰਨਾ ਉਹਨਾਂ ਨੇ ਮਾਣ ਸਤਿਕਾਰ, ਇੰਨਾ ਪਿਆਰ ਉਹਨਾਂ ਨੂੰ, ਇੰਨੇ ਸਿੱਧੇ ਸਾਧੇ ਜਿਹੇ ਪਰਿਵਾਰ ਦੀ ਏਡੀ ਵੱਡੀ ਘਾਲ ਕਮਾਈ। ਪਰ ਸਾਡੇ ਪੰਜਾਬ ਦੇ, ਸਾਡੇ ਕੌਮ ਦੇ, ਸਾਡੇ ਜਿਹੜੇ ਆ ਧਾਰਮਿਕ ਅਤੇ ਸਿਆਸੀ ਆਗੂ ਨੇ, ਸਾਡੀ ਅੱਜ ਕੌਮ ਨੂੰ ਇਹ ਤਾਂ ਪਤਾ ਕਿ ਸਿੱਧੂ ਮੂਸੇ ਵਾਲੇ ਨੇ ਆਹ ਕਹਿਤਾ ਤੇ ਢੱਡਰੀਆਂ ਵਾਲੇ ਦਾ ਆਹ ਰੌਲਾ ਤੇ ਬੱਬੂ ਮਾਨ ਨੂੰ ਆਹ ਹੋ ਗਿਆ। ਭਾਈ ਅਸਲੀ ਹੀਰੋ ਤੁਹਾਡੇ ਇਹ ਨਹੀਂ ਹੈਗੇ। ਅਸਲੀ ਹੀਰੋ ਤੁਹਾਡੇ ਉਹ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਲਈ, ਖਾਲਸਾ ਪੰਥ ਦੀ ਸ਼ਾਨ ਲਈ, ਸਿੱਖੀ ਦੀ ਚੜ੍ਹਦੀ ਕਲਾ ਲਈ ਆਪਦੀਆਂ ਜਾਨਾਂ ਵਾਰੀਆਂ। ਮਾਤਾ ਸਰਜੀਤ ਕੌਰ ਦੀ ਸੁਲੱਖਣੀ ਕੁੱਖੋਂ 18 ਅਗਸਤ 1970 ਨੂੰ ਆਪਦੇ ਨਾਨਕੇ ਪਿੰਡ ਕੋਟਕਪੂਰੇ ਦੇ ਵਿੱਚ, ਪੰਜ ਗਰਾਈਆਂ ਦੇ ਕੋਲ ਪਿੰਡ ਪੰਜ ਗਰਾਈਆਂ ਵਾ ਇਹਨਾਂ ਦਾ ਨਾਨਕਾ ਪਿੰਡ ਭਾਈ ਦਿਲਾਵਰ ਸਿੰਘ ਦਾ। ਤੇ ਇਹਨਾਂ ਦੇ ਪਿਤਾ ਜਿਹੜੇ ਆ ਸਰਦਾਰ ਹਰਨੇਕ ਸਿੰਘ, ਜੱਦੀ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ ਜੈ ਸਿੰਘ ਵਾਲਾ। ਉਹ ਉਦੋਂ ਪਟਿਆਲੇ ਕਿਉਂਕਿ ਨੌਕਰੀ ਸੀ ਯੂਨੀਵਰਸਿਟੀ ਦੇ ਵਿੱਚ, ਇੱਥੇ ਉਹਨਾਂ ਦੀ ਰਿਹਾਇਸ਼ ਸੀਗੀ। ਯੁਵਕ ਭਲਾਈ ਵਿਭਾਗ ਜਿਹੜਾ ਹੈ ਉਹਦੇ ਵਿੱਚ ਸਹਾਇਕ ਦੇ ਅਹੁਦੇ ਤੇ ਨੌਕਰੀ ਕਰਦੇ ਸੀਗੇ। ਭਾਈ ਦਿਲਾਵਰ ਸਿੰਘ ਹੋਣੀ 3 ਭਰਾ ਸੀਗੇ, ਇੱਕ ਭਾਈ ਚਮਕੌਰ ਸਿੰਘ ਹੈ ਤੇ ਇੱਕ ਹਰਵਿੰਦਰ ਸਿੰਘ ਆ। ਤੇ ਇਹ ਪਰਿਵਾਰ ਜਿਹੜਾ ਸੀ ਪਟਿਆਲੇ ਦੇ ਵਿੱਚ ਇੱਥੇ ਰਹਿੰਦੇ ਰਹੇ ਆ। ਗੁਰੂ ਨਾਨਕ ਨਗਰ ਮਹੱਲੇ ਦੇ ਵਿੱਚ 12 ਨੰਬਰ ਗਲੀ 'ਚ 1223 ਨੰਬਰ ਮਕਾਨ ਦੇ ਵਿੱਚ ਇੱਥੇ ਇਹ ਪਰਿਵਾਰ ਰਹਿੰਦਾ ਰਿਹਾ। ਤੇ 12ਵੀਂ ਤੱਕ ਦੀ ਪੜ੍ਹਾਈ ਭਾਈ ਦਿਲਾਵਰ ਸਿੰਘ ਨੇ ਮਲਟੀਪਰਪਜ਼ ਸਕੂਲ ਪਟਿਆਲੇ ਤੋਂ ਕੀਤੀ। ਫਿਰ BA 'ਚ ਦਾਖਲਾ ਲਿਆ ਤੇ ਇਸੇ ਦੌਰਾਨ ਪੁਲਿਸ 'ਚ ਭਰਤੀ ਹੋਣ ਦਾ ਮਨ ਬਣਿਆ। ਦਿਮਾਗ ਸੀ ਬੜਾ ਵਧੀਆ, ਕੁਸ਼ਤੀ ਦਾ ਵੀ ਸ਼ੌਕੀਨ ਸੀਗਾ। ਉਹ ਸੁਭਾਅ ਥੋੜਾ ਜਿਹਾ ਸੰਗਾਊ ਸੀਗਾ, ਸ਼ਾਂਤ ਜਿਹਾ, ਹਾਸੇ ਮਜ਼ਾਕ ਵਾਲੀ ਕਦੇ ਕਦੇ ਗੱਲ ਕਰਨੀ। ਤੇ ਉਸ ਦੌਰਾਨ
ਜਦੋਂ ਸਿੱਖ ਨੌਜਵਾਨੀ ਦਾ ਬੜੇ ਵੱਡੇ ਪੱਧਰ ਤੇ ਘਾਣ ਹੋ ਰਿਹਾ ਸੀ, ਕਤਲੇਆਮ ਹੋ ਰਿਹਾ ਸੀ, ਅਤਿਆਚਾਰਾਂ ਨੇ ਹੱਦ ਮੁਕਾਈ ਪਈ ਸੀ, ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਰਾਏ ਬਣੀ ਕਿ ਭਰਤੀ ਹੋ ਜਾਣਾ ਚਾਹੀਦਾ, ਤਾਂ ਉਦੋਂ ਇੱਕ ਗੱਲੋਂ ਪਰਿਵਾਰ ਦੇ ਵਿੱਚ ਬੜਾ ਹੋਇਆ ਵੀ ਇੱਕ ਵਾਰੀ ਜਦੋਂ ਇੱਥੇ ਇਹ ਵਿਕਰਮ ਕਾਲਜ ਪਟਿਆਲੇ ਪੜ੍ਹਦਾ ਸੀ, ਉਦੋਂ ਇੱਥੇ ਮੁੰਡਿਆਂ ਦੀ ਲੜਾਈ ਹੋ ਗਈ। ਉਦੋਂ ਤਾਂ ਆਪਾਂ ਦਿਲਾਵਰ ਸਿੰਘ ਨੂੰ ਬਈ ਕਿਤੇ ਲੜਾਈ ਪੜ੍ਹਾਈ ਵਾਲੇ ਚੱਕਰਾਂ 'ਚ ਹੀ ਨਾ ਪੈ ਜੇ, ਲੜਾਈ ਝਗੜੇ ਦੇ ਵਿੱਚ ਹੀ ਨਾ ਉਲਝਾ ਰਵੇ। ਉਦੋਂ ਤਾਂ ਇਹਨੂੰ ਨਾਨਕੇ ਭੇਜਤਾ ਉੱਥੇ ਪੰਜ ਗਰਾਈ, ਤੇ ਪੰਜ ਗਰਾਈਆਂ ਭੇਜਣ ਮੌਕੇ ਉਦੋਂ ਤਾਂ ਇਹ ਸੀਗਾ ਵੀ ਕਿਤੇ ਪੁਲਿਸ ਪੁਲਿਸ ਦੇ ਪੰਗੇ 'ਚ ਹੀ ਨਾ ਪੈ ਜੇ, ਕਿਤੇ ਲੜਾਈ ਪੜ੍ਹਾਈ 'ਚ ਨਾ ਫਸ ਜੇ। ਤੇ ਅੱਜ 1992 ਦੇ ਵਿੱਚ ਜਦੋਂ ਪੂਰਾ ਮਾਹੌਲ ਜਿਹੜਾ ਸੀ ਭਖਿਆ ਹੋਇਆ ਸੀ ਪੰਜਾਬ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਟੱਬਰ ਨੇ ਕਿਹਾ ਵੀ ਚਲੋ ਪੁਲਿਸ 'ਚ ਭਰਤੀ ਹੁੰਦੇ ਆ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਉਦੋਂ SPO ਭਰਤੀ ਹੁੰਦੇ ਸੀਗੇ ਵੀ ਬਾਅਦ ਚ ਇਹਨਾਂ ਨੂੰ ਨੰਬਰ ਦੇ ਦਿਆਂਗੇ। ਉਹ ਬੜੇ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਸੀ, ਕਿਉਂਕਿ ਉਦੋਂ ਮਾਹੌਲ ਬੜਾ ਅਜੀਬੋ ਗਰੀਬ ਸੀ, ਆ ਕੰਮ ਕੋਈ ਮਿਲਦਾ ਨਹੀਂ ਸੀ, ਤੇ ਲੋਕਾਂ ਨੇ ਜਿੱਥੇ ਵੀ ਕੋਈ ਡੰਗ ਸਾਰਨ ਵਾਲੀ ਗੱਲ ਸੀ ਤੇ ਉਦੋਂ SPO ਭਰਤੀ ਹੋ ਗਈ। ਸੋ ਜਦੋਂ KPS ਗਿੱਲ ਦੀ ਕਮਾਂਡ ਹੇਠ ਸਿੱਖਾਂ ਦਾ ਬੜੇ ਵੱਡੇ ਪੱਧਰ ਤੇ ਇਹ ਕਤਲੇਆਮ ਹੋ ਰਿਹਾ ਸੀ, ਉਦੋਂ ਬੜੀ ਮਾਮੂਲੀ ਜੀ ਤਨਖਾਹ ਉੱਤੇ ਪੰਜਾਬ ਦੇ ਬਹੁਤ ਸਾਰੇ ਮੁੰਡਿਆਂ ਨੂੰ SPO ਭਰਤੀ ਕਰਵਾਇਆ, ਜਿਨ੍ਹਾਂ ਨੂੰ ਨਾਕਿਆਂ ਉੱਤੇ ਛਾਪਿਆਂ ਮੌਕੇ, ਮੁਕਾਬਲਿਆਂ ਮੌਕੇ ਮੂਹਰੇ ਕਰ ਦੇਣਾ, ਤੇ ਜਿਹੜੀਆਂ ਪਹਿਲੀਆਂ ਗੋਲੀਆਂ ਖਾੜਕੂਆਂ ਦੀਆਂ ਹੁਣ ਵੀ ਇਹ ਖਾਣ, ਤੇ ਮੁੜ ਕੇ ਜਦੋਂ ਪੂਰਾ ਸ਼ਿਕਾਰ ਘਿਰ ਜਾਣਾ, ਫਿਰ ਉਦੋਂ ਫੌਜ ਨੇ ਘੇਰਾ ਪਾ ਕੇ, ਪੁਲਿਸ ਨੇ ਘੇਰਾ ਪਾ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰੀ ਜਾਣਾ। ਸੋ ਉਦੋਂ ਇਹ ਵੀ ਭਾਈ ਦਿਲਾਵਰ ਸਿੰਘ ਵੀ SPO ਭਰਤੀ ਹੋ ਗਿਆ। ਤੇ ਇਸ ਦੌਰਾਨ ਜਿਹੜਾ ਇਲਾਕੇ ਦੇ ਵਿੱਚ ਸਾਰੇ ਪੰਜਾਬ 'ਚ ਕਦੇ ਰੌਲਾ ਪੈ ਜਾ ਕਰਨਾ ਵੀ ਕੈਟ ਟੋਲੇ ਆ ਗਏ ਖਾੜਕੂਆਂ ਦੇ ਭੇਸ ਵਿੱਚ, ਉਹਨਾਂ ਨੇ ਜੀ ਇੰਨਾ ਇੱਥੇ ਵੱਡੇ ਪੱਧਰ ਤੇ ਕਤਲੇਆਮ ਕੀਤਾ। ਕਦੇ ਗੱਲ ਉੱਡ ਜਾ ਕਰਨੀ ਕਾਲੇ ਕੱਛਾਂ ਵਾਲਿਆਂ ਦੀ, ਕਦੇ ਫਰੌਤੀਆਂ ਦੀ ਗੱਲ, ਕਦੇ ਵਰਦੀਧਾਰੀ ਲਟੇਰਿਆਂ ਦੀ ਗੱਲ, ਚਿੱਟੇ ਕੁੜਤੇ ਪਜਾਮੇ ਤੇ ਖਾਲਿਸਤਾਨੀ ਪਰਨੇ ਬੰਨ੍ਹ ਕੇ ਪੁਲਿਸ ਦੇ ਪੈਦਾ ਕੀਤੇ ਹੋਏ ਲੋਟੂ ਟੋਲੇ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹੋ ਜਿਹੀਆਂ ਇਖਲਾਕਹੀਣ ਕਾਰਵਾਈਆਂ ਕਰਦੇ ਰਹਿੰਦੇ ਸੀ, ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਜਿਹੜੀ ਸੀ ਉਹ ਵੱਧਦੀ ਸੀ। ਲੋਕ ਕੀ ਦੱਸਣ ਵੀ ਖਾੜਕੂ ਆਏ ਸੀ ਕਿ ਲਟੇਰੇ ਆਏ ਸੀ। ਸੋ KPS ਗਿੱਲ ਤੇ ਗਵਰਨਰ ਮਲਹੋਤਰਾ ਤੇ ਬਿਆੰਤੇ ਬੁੱਚੜ ਦੀਆਂ ਸ਼ੈਤਾਨੀ ਚਾਲਾਂ ਜਿਹੜੀਆਂ ਸੀ, ਉਹਨਾਂ ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਭੰਬਲ ਭੂਸਾ ਪੈ ਗਿਆ ਕਿ ਸਮਝ ਨਹੀਂ ਸੀ ਲੱਗ ਰਹੀ ਕਿ ਜਿਹੜੀ AK-47 ਲੈ ਕੇ ਸਾਹਮਣੇ ਖੜਾ ਇਹ ਕੌਣ ਆ, ਕੀ ਹੈ। ਸੋ ਸਿੱਖਾਂ ਦਾ ਜਿਹੜਾ ਇਹ ਕਤਲੇਆਮ ਉਸ ਦੌਰ ਵਿੱਚ ਹੋ ਰਿਹਾ ਸੀ, ਇਹਨੇ ਬਿਆੰਤੇ ਬੁੱਚੜ ਨੂੰ ਮੱਥੇ ਰੰਗੜ ਤੇ ਨੱਕ ਰਾਏ ਵਰਗਿਆਂ ਤੋਂ ਵੀ ਜ਼ਿਆਦਾ ਘਿਨਾਉਣਾ ਬਣਾ। ਮੱਥੇ ਰੰਗੜ ਤੇ ਨੱਕ ਰਾਏ ਵਰਗੇ, ਅਬਦਾਲੀ ਵਰਗੇ ਜਿਹੜੇ ਘੱਲੂ ਘਾਰੇ ਵਪਰਾਉਂਦੇ ਰਹੇ, ਸਿੱਖਾਂ ਦੀ ਨਸਲਕੁਸ਼ੀ ਕਰਵਾਉਂਦੇ ਰਹੇ, ਇੰਦਰਾ ਗਾਂਧੀ ਵਰਗੇ, ਉਹ ਹੋਰਨਾਂ ਕੌਮਾਂ ਦੇ ਸੀ, ਉਹਨਾਂ ਦਾ ਧਰਮ ਹੋਰ। ਪਰ ਬਿਆੰਤਾ ਬੁੱਚੜ ਤੇ KPS ਗਿੱਲ ਤਾਂ ਸਿੱਖਾਂ ਦੇ ਘਰੇ ਜੰਮੇ ਸੀ, ਤੇ ਪੰਜਾਬ ਦੇ ਬਹੁਤੇ ਅਫਸਰ ਜਿਹੜੇ ਸੀ ਉਹ ਵੀ ਸਿੱਖ ਸੀ, ਸਿੱਖਾਂ ਦੇ ਘਰੇ ਜੰਮੇ ਸੀ। ਸੋ KPS ਗਿੱਲ ਤੇ ਬਿਆੰਤੇ ਬੁੱਚੜ ਨੇ ਇਹਨਾਂ ਸਿੱਖ ਪੁਲਸੀਆਂ ਰਾਹੀਂ ਜੋ ਕਤਲੇਆਮ ਉਹਨਾਂ ਦਿਨਾਂ 'ਚ ਕਰਵਾਇਆ, ਇਉਂ ਲੱਗਦਾ ਸੀ ਕਿ 15 ਤੋਂ 35 ਸਾਲ ਦਾ ਕੋਈ ਸਿੱਖ ਨੌਜਵਾਨ ਛੱਡਣਾ ਨਹੀਂ। ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੂੰ ਵੀ ਚੱਕ ਕੇ ਜਗਰਾਵੀ CS ਸਟਾਫ ਦੇ ਵਿੱਚ ਤਸੀਹੇ ਦੇ ਕੇ ਇਹਨਾਂ ਨੇ ਸ਼ਹੀਦ ਕੀਤਾ। ਇੰਨੀ ਜ਼ਿਆਦਾ ਮਾੜੀ ਹਾਲਤ ਕਿ ਕੋਈ ਵੀ ਸੇਫ ਨਹੀਂ ਸੀ। ਇੰਨਾ ਜ਼ਿਆਦਾ ਤਸ਼ੱਦਦ ਦਾ ਦੌਰ ਸੀ ਕਿ ਸਿੱਖ ਨੌਜਵਾਨਾਂ ਦਾ ਇਹ ਘਾਣ
ਨਿਤ ਬੇਕਾਬੂ ਹੋ ਰਿਹਾ। ਉਸ ਦੌਰ ਵਿੱਚ 9 ਜੂਨ 1993 ਨੂੰ ਦਿਲਾਵਰ ਸਿੰਘ ਐਸਪੀਓ ਭਰਤੀ ਹੋਇਆ ਤੇ ਉਦੋਂ ਪਟਿਆਲੇ ਦੇ ਐਸਪੀ ਆਪਰੇਸ਼ਨ ਦੇ ਨਾਲ ਡਿਊਟੀ ਜਿਹੜੀ ਸੀ ਉਹ ਲੱਗੀ। ਫਿਰ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਵੀ ਕੁਝ ਸਮਾਂ, ਤੇ ਉਦੋਂ ਲੋਕ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਲੋਕ ਉੱਥੇ ਆਉਂਦੇ, ਦਹਾਈਆਂ ਦਿੰਦੀਆਂ ਪੰਚਾਇਤਾਂ ਕਿ ਸਾਡੇ ਮੁੰਡਾ ਚੱਕ ਲਿਆ, ਇਹ ਪਿੰਡੋਂ ਲੱਭਦਾ ਨਹੀਂ। ਤੇ ਬਾਹਰ ਪੰਚਾਇਤ ਨੂੰ ਭਰਮਾਇਆ ਜਾ ਰਿਹਾ ਹੁੰਦਾ, ਉਹਦੇ ਮੁੰਡੇ ਦੇ ਘਰਦਿਆਂ ਨੂੰ ਕਹਿੰਦੇ ਕਿ ਨਹੀਂ ਜੀ, ਹੈ ਹੀ ਨਹੀਂ, ਚੱਕਿਆ ਹੀ ਨਹੀਂ। ਅੰਦਰ ਉਸੇ ਮੁੰਡੇ ਦਾ ਘਾਣ ਹੋ ਰਿਹਾ ਹੁੰਦਾ, ਤਸੀਹੇ ਦੇ ਦੇ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ। ਤੇ ਅਗਲੇ ਦਿਨ ਅਖਬਾਰ 'ਚ ਪੁਲਿਸ ਮੁਕਾਬਲੇ ਦੀ ਜਾਂ ਅਣਪਛਾਤੀ ਲਾਸ਼ ਮਿਲੀ ਦੀ ਕਹਾਣੀ ਜਿਹੜੀ ਆ ਉਹ ਛਪਦੀ ਹੁੰਦੀ। ਇਹੋ ਜਿਹੀਆਂ ਗੱਲਾਂ ਭਾਈ ਦਿਲਾਵਰ ਸਿੰਘ ਨੇ ਵੀ ਅੱਖੀ ਦੇਖੀਆਂ, ਪਿੰਡੇ ਤੇ ਹੰਢਾਈਆਂ। ਤੇ ਉਹਨਾਂ ਦਿਨਾਂ ਦੇ ਵਿੱਚ ਜਿਵੇਂ ਜ਼ਬਰ ਜਨਾਹ ਹੁੰਦੇ ਸੀ, ਜਿਵੇਂ ਬੱਚੀਆਂ ਉੱਤੇ ਥਾਣਿਆਂ ਦੇ ਵਿੱਚ ਜ਼ੁਲਮ ਹੁੰਦਾ ਸੀ, ਉਸ ਮਾਹੌਲ ਦੇ ਵਿੱਚ ਕੋਈ ਦਿਲਦਾਰ ਬੰਦਾ ਮਿਲ ਗਿਆ ਦਿਲਾਵਰ ਸਿੰਘ ਨੂੰ, ਉਹ ਸੀ ਭਾਈ ਬਲਵੰਤ ਸਿੰਘ ਰਾਜੋਆਣਾ। ਭਾਈ ਬਲਵੰਤ ਸਿੰਘ ਰਾਜੋਆਣਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਾਡੇ ਇਲਾਕੇ ਦੇ ਵਿੱਚ ਰਾਜੋਆਣੇ ਤੋਂ ਸੀ ਤੇ ਉਹਦੀ ਡਿਊਟੀ ਪੁਲਿਸ ਸੀਗਾ। ਉਦੋਂ ਪੱਤਰਕਾਰਾਂ ਨੂੰ ਵੀ ਗਨਮੈਨ ਮਿਲੇ ਹੁੰਦੇ ਸੀਗੇ। ਪੱਤਰਕਾਰ ਬੜਾ ਮਸ਼ਹੂਰ ਰਿਹਾ, ਜਗਬਾਣੀ ਦਾ ਭੂਸ਼ਣ ਸਰਹਿੰਦੀ, ਉਹਦਾ ਉਹ ਗਨਮੈਨ ਸੀ। ਤੇ ਉਹਦੇ ਕੋਲੇ ਵੀ ਪੱਤਰਕਾਰ ਭੂਸ਼ਣ ਸਰਹਿੰਦੀ ਕੋਲ ਵੀ ਲੋਕ ਆਉਂਦੇ ਸੀ ਕਿ ਸਾਡਾ ਮੁੰਡਾ ਚੱਕ ਲਿਆ, ਸਾਨੂੰ ਪਤਾ ਨਹੀਂ ਲੱਗਦਾ, ਸਾਡੀ ਖਬਰ ਲਾ ਦਿਓ। ਸੋ ਇੱਧਰ ਭਾਈ ਦਿਲਾਵਰ ਸਿੰਘ, ਉਧਰ ਭਾਈ ਬਲਵੰਤ ਸਿੰਘ ਰਾਜੋਆਣਾ, ਇਹ ਸਾਰਾ ਕੁਝ ਮਹਿਸੂਸ ਕਰ ਰਹੇ ਸੀ ਕਿ ਕਿਵੇਂ ਪੰਜਾਬ ਦੇ ਲੋਕਾਂ ਦਾ ਘਾਣ ਹੋ ਰਿਹਾ, ਸਿੱਖਾਂ ਦਾ ਕਿਵੇਂ ਕਤਲੇਆਮ ਹੋ ਰਿਹਾ। ਇਹਨਾਂ ਦਾ ਇੱਕ ਦੋਸਤ ਭਾਈ ਲਖਵਿੰਦਰ ਸਿੰਘ ਲੱਖਾ, ਜਿਹਦਾ ਪਿੰਡ ਪਿਛਲਾ ਤਾਂ ਨਾਰੰਗਾ ਵਾਲਾ ਲੁਧਿਆਣੇ ਜ਼ਿਲ੍ਹੇ 'ਚ, ਜਿਹੜਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਵਾਲਾ ਪਿੰਡ ਆ, ਪਰ ਉਹ ਪਟਿਆਲੇ ਹੀ ਉਹਨਾਂ ਦੀ ਰਿਹਾਇਸ਼ ਸੀ। ਇਹਨਾਂ ਦੇ ਭਾਈ ਦਿਲਾਵਰ ਸਿੰਘ ਵਾਲੇ ਮਹੱਲੇ 'ਚ ਹੀ ਉਹਨਾਂ ਦੀ ਰਿਹਾਇਸ਼ ਸੀ। ਉਹ ਵੀ ਪੰਜਾਬ ਪੁਲਿਸ 'ਚ ਮੁਲਾਜ਼ਮ ਸੀਗਾ। ਉਹਨਾਂ ਦਿਨਾਂ ਦੇ ਵਿੱਚ 18 ਸਤੰਬਰ 1994 ਨੂੰ ਭਾਈ ਦਿਲਾਵਰ ਸਿੰਘ ਨੂੰ ਐਸਪੀਓ ਦੀ ਨੌਕਰੀ ਤੋਂ ਜਵਾਬ ਦੇ ਦਿੱਤਾ, ਕਿਉਂਕਿ ਉਦੋਂ ਵੱਡੇ ਪੱਧਰ ਦੇ ਉੱਤੇ ਜਿੰਨਾ ਕੁ ਘਾਣ ਕਰਨਾ ਸੀ ਮੋਟਾ ਮੋਟਾ ਉਦੋਂ ਪੁਲਿਸ ਕਰ ਚੁੱਕੀ ਸੀ। ਤੇ ਫਿਰ ਪੁਲਿਸ ਨੇ ਆਪਦੇ ਰਿਸ਼ਤੇਦਾਰ, ਆਪਦੇ ਪੁੱਤ ਭਤੀਜਿਆਂ ਨੂੰ ਭਰਤੀ ਕਰਕੇ ਉਹਨਾਂ ਨੂੰ ਪੁਲਿਸ ਦੇ ਨੰਬਰ ਦਿਵਾਉਣੇ ਸ਼ੁਰੂ ਕਰਤੇ ਸੀ। ਤੇ ਭਾਈ ਦਿਲਾਵਰ ਸਿੰਘ ਜਿਹੜਾ ਸੀ, ਉਹਨੂੰ ਇਹ ਗੱਲ ਬੜੀ ਅਜੀਬ, ਬੜੀ ਔਖੀ ਲੱਗੀ ਕਿ ਕਿਵੇਂ ਸਭ ਤੋਂ ਪਹਿਲਾਂ ਕੰਮ ਲਿਆ ਤੇ ਕਿਵੇਂ ਹੋਇਆ। ਇਹੋ ਜਿਹੇ ਮਾਹੌਲ ਦੇ ਵਿੱਚ ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਾਲ, ਇਹਨਾਂ ਸਾਰਿਆਂ ਦਾ ਰਾਬਤਾ ਬੜੇ ਟੇਢੇ ਮੇਢੇ ਤਰੀਕੇ ਦੇ ਨਾਲ ਬੱਬਰ ਖਾਲਸਾ ਦੇ ਸਿੰਘਾਂ ਨਾਲ ਬਣ ਗਿਆ। ਤੇ ਇਹਨਾਂ ਨੇ ਇਹ ਚਾਹਿਆ ਕਿ ਸਾਨੂੰ ਜੇਕਰ ਸਮਾਨ ਮਿਲ ਜੇ, ਅਸੀਂ ਕੋਈ ਕਾਰਨਾਮਾ ਕਰ ਸਕਦੇ ਹਾਂ। ਤੋਂ ਨਵੰਬਰ 1984 ਨੂੰ ਬੱਬਰ ਖਾਲਸਾ ਦੇ ਸਿੰਘਾਂ ਦੀ ਇੱਕ ਪਲੈਨਿੰਗ ਬਣੀ, ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਤੇ ਭਾਈ ਦਿਲਾਵਰ ਸਿੰਘ ਨਾਲ ਮਿਲ ਕੇ ਪੰਜਾਬ ਦੇ ਵਿੱਚ ਐਕਸ਼ਨ ਕਰਨ ਲਈ ਫਿਰ ਭੇਜਿਆ ਗਿਆ। ਤੇ ਇੱਥੇ 1 ਮਈ 1995 ਨੂੰ ਹਿਮਾਚਲ ਦੇ ਰਤੌਲੀ ਪਿੰਡ 'ਚ ਇੱਕ ਕਮਰਾ ਕਿਰਾਏ ਤੇ ਲੈ ਕੇ ਦਿਲਾਵਰ ਸਿੰਘ ਹੋਣੀ ਕਹਿੰਦੇ ਵੀ ਅਸੀਂ ਤਾਂ ਜੀ ਘਰਦਿਆਂ ਨੂੰ ਕਹਿੰਦੇ ਆਪਦੇ ਦੋਸਤਾਂ ਨਾਲ ਰਲ ਕੇ ਉਹ ਬਾਗ ਦਾ ਠੇਕਾ ਲੈ ਲਿਆ, ਸੇਬਾਂ ਸੂਬਾਂ ਦੇ ਬਾਗ ਨੇਗੇ, ਤੇ ਮੈਨੂੰ ਹੁਣ ਇੱਧਰ ਧਿਆਨ ਦੇਣ ਦਿਓ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਤੇ ਭਾਈ ਲਖਵਿੰਦਰ ਸਿੰਘ ਨਾਰੰਗਾਲ, ਭਾਈ ਸ਼ਮਸ਼ੇਰ ਸਿੰਘ, ਇੰਜੀਨੀਅਰ ਗੁਰਮੀਤ ਸਿੰਘ, ਇਹ ਸਾਰੇ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਦੀ ਯੋਜਨਾਬੰਦੀ ਕਰ ਰਹੇ ਸੀ, ਉਹਨਾਂ ਦਿਨਾਂ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਉਹ ਵੀ ਇਹ ਗੱਲ ਨੰਗੀ ਕਰ ਰਿਹਾ ਸੀ ਕਿ 25,000 ਦੇ ਕਰੀਬ ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਬਿਆੰਤੇ ਦੇ ਰਾਜ ਵਿੱਚ KPS ਗਿੱਲ ਹੋਣਾ ਨੇ ਸ਼ਹੀਦ ਕਰ ਦਿੱਤਾ। ਤੇ ਇਹ ਉਦੋਂ KPS ਗਿੱਲ ਤੇ ਬਿਆੰਤਾ ਬੁੱਚੜ
ਖਾਲੜੇ ਉਹਨਾਂ ਨੂੰ ਮਖੌਲਾਂ ਕਰਦੇ ਹੁੰਦੇ ਸੀ ਵੀ ਉਹ ਮੁੰਡੇ ਤਾਂ ਬਾਹਰਲੇ ਮੁਲਕਾਂ 'ਚ ਬੈਠੇ ਆ, ਤੁਸੀਂ ਇੱਥੇ। ਤੇ ਉਹਦੇ ਚਾਂਚੇ ਬਿਆੰਤੇ ਨੂੰ ਨਿੱਤ ਫੂਕ ਛਕਾਉਂਦੇ ਸੀ। ਬਿਆੰਤੇ ਬੁੱਚੜ ਨੂੰ ਰੱਬ ਦੱਸਿਆ ਕਰਨ ਵੀ ਇਹ ਤਾਂ ਰੱਬ ਆ। 31 ਜੁਲਾਈ 1995 ਨੂੰ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਵੀ ਰਾਮਪੁਰਾ ਫੂਲ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਜਿਹੜਾ ਇਹ ਬੇਅੰਤ ਸਿੰਘ ਆ, ਇਹ ਗੁਰੂ ਨਾਨਕ ਸਾਹਿਬ ਵਾਂਗੂ, ਗੁਰੂ ਗੋਬਿੰਦ ਸਿੰਘ ਵਾਂਗੂ ਤੇ ਭਗਵਾਨ ਸ਼੍ਰੀ ਰਾਮਚੰਦਰ ਵਾਂਗੂ ਅਵਤਾਰ ਹੈ। ਤੇ ਇਹ ਬਿਆਨ ਕਾਂਗਰਸੀ ਲੀਡਰ ਸ਼ੇਰ ਸਿੰਘ ਗਾਗੋਵਾਲ, ਪੰਡਤ ਸੋਮਦੱਤ ਜਿਹੜਾ ਬਰਨਾਲੇ ਤੋਂ ਕਾਂਗਰਸੀ ਲੀਡਰ ਸੀ, ਇਹਨਾਂ ਹਰਕਤਾਂ ਨੇ ਹਰੇਕ ਸਿੱਖ ਦਾ ਦਿਲ ਦੁਖੀ ਕੀਤਾ। ਉਹਨਾਂ ਦਿਨਾਂ ਦੇ ਵਿੱਚ ਇਹ ਮਸਲਾ ਪੂਰਾ ਵਧਿਆ ਹੋਇਆ ਸੀ। ਜਦੋਂ ਭਾਈ ਦਿਲਾਵਰ ਸਿੰਘ ਨੇ ਆਪਦੇ ਪਿਤਾ ਨੂੰ ਇੱਕ ਦਿਨ ਪੁੱਛਿਆ ਕਿ ਪਿਤਾ ਜੀ ਇਹ ਬੇਅੰਤ ਸਿੰਘ ਵੱਡਾ ਕਿ ਗੁਰੂ ਗੋਬਿੰਦ ਸਿੰਘ? ਕਹਿੰਦੇ ਵੱਡੇ ਤਾਂ ਗੁਰੂ ਸਾਹਿਬ ਹੀ ਨੇ। ਕਹਿੰਦੇ ਫੇਰ ਧਰਤੀ ਤੇ ਜਾਂ ਬੇਅੰਤ ਸਿੰਘ ਰਹਿ ਸਕਦਾ ਜਾਂ ਗੁਰੂ ਸਾਹਿਬ ਦਾ ਨਾਮ ਰਹਿ ਸਕਦਾ। ਹਰਨੇਕ ਸਿੰਘ ਪਿਤਾ ਜੀ ਉਹਨਾਂ ਨੂੰ ਸਮਝ ਨਹੀਂ ਲੱਗੀ ਗੱਲ ਦੀ। ਤੋਂ 25 ਅਗਸਤ 1995 ਨੂੰ ਭਾਈ ਦਿਲਾਵਰ ਸਿੰਘ ਦਾ ਛੋਟਾ ਭਰਾ ਜਿਹੜਾ ਹਰਵਿੰਦਰ ਆ, ਉਹ ਬੱਸ ਚੜਾ ਕੇ ਪਟਿਆਲੇ ਤੋਂ ਇਹ ਫਿਰ ਚੰਡੀਗੜ੍ਹ ਚਲੇ ਗਏ। ਉੱਥੇ ਕਮਰਾ ਲਿਆ ਸੀ ਜਿੱਥੇ 25 ਅਗਸਤ 1995 ਨੂੰ ਭਾਈ ਹਵਾਰਾ, ਭਾਈ ਤਾਰਾ, ਭਾਈ ਭਿਓਰਾ, ਭਾਈ ਰਾਜੋਆਣਾ, ਭਾਈ ਦਿਲਾਵਰ ਸਿੰਘ ਇਹ ਪਟਿਆਲੇ ਦੂਖਨਿਵਾਰਨ ਫਿਰ ਇਕੱਠੇ ਹੋਏ। ਤੇ ਫਿਰ ਗੁਰਮੀਤ ਜਿਹੜਾ ਭਾਈ ਗੁਰਮੀਤ ਸਿੰਘ ਇੰਜੀਨੀਅਰ, ਉਹ BPL ਕੰਪਨੀ 'ਚ ਕੰਮ ਕਰਦਾ ਸੀ, ਮਹਾਰੀ ਕਮਰਾ ਲਿਆ ਹੋਇਆ ਸੀਗਾ। ਉੱਥੇ ਫਿਰ 30 ਅਗਸਤ ਨੂੰ ਜਿਹੜੀ ਆਖਰੀ ਮੀਟਿੰਗ ਹੋਈ, ਜਿਹਦੇ ਵਿੱਚ ਭਾਈ ਹਵਾਰਾ, ਤਾਰਾ, ਰਾਜੋਆਣਾ ਇਹ ਪਹਿਲਾਂ ਕਾਰ ਰਾਹੀਂ ਉੱਥੇ ਗਏ ਸਿਵਲ ਸਕੱਤਰੇਤ। ਉਸ ਦਿਨ ਉੱਥੇ ਪੂਰੀ ਤਿਆਰੀ ਸੀਗੀ ਕਿ ਅੱਜ ਕੰਮ ਕਰ ਦੇਣਾ। ਪਰ 30 ਅਗਸਤ 1995 ਨੂੰ ਜਦੋਂ ਰਸਤੇ ਵਿੱਚ ਭਾਈ ਹਵਾਰਾ ਤਾਂ ਉਤਰ ਗਿਆ ਤੇ ਭਾਈ ਤਾਰਾ ਤੇ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ਉੱਥੇ ਪਹੁੰਚੇ। ਦਿਲਾਵਰ ਸਿੰਘ ਦੇ ਪਿੰਡੇ ਨੂੰ ਸਾਰਾ ਸਮਾਨ ਲਾਇਆ ਹੋਇਆ ਸੀ, ਮਨੁੱਖੀ ਬੰਬ ਪੂਰੀ ਤਰ੍ਹਾਂ ਤਿਆਰ ਸੀ। ਪਰ ਉਸ ਵੇਲੇ ਭਾਈ ਲਖਵਿੰਦਰ ਸਿੰਘ ਨਾਰੰਗਾਲ ਨੇ ਬੜਾ, ਕਿਉਂਕਿ ਉੱਥੇ ਉਹਦੀ ਡਿਊਟੀ ਸੀ ਸੈਕਟਰੀਏਟ 'ਚ, ਉਹਨੇ ਦੱਸਿਆ ਵੀ ਉਹ ਤਾਂ ਇੱਥੇ ਹੈ ਨਹੀਂ ਬੇਅੰਤ ਸਿੰਘ। ਫਿਰ ਇਹ ਵਾਪਸ ਆ ਗਏ ਕਿਉਂਕਿ 45 ਸੈਕਟਰ 3031/1 ਨੰਬਰ ਮਕਾਨ ਦੇ ਵਿੱਚ ਭਾਈ ਦਿਲਾਵਰ ਸਿੰਘ ਦਾ ਜਿਹੜਾ ਭਰਾ ਚਮਕੌਰ ਸਿੰਘ ਚੰਡੀਗੜ੍ਹ ਨੌਕਰੀ ਕਰਦਾ ਸੀ, ਉਹ ਉੱਥੇ ਉਹਦੀ ਰਿਹਾਇਸ਼ ਸੀ। ਤੇ ਇਹ ਫਿਰ ਗੱਡੀ ਲੈ ਕੇ ਉੱਥੇ ਆ ਗਈ ਤੇ ਘਰ ਦੇ ਪੁੱਛਣ ਲੱਗੇ ਵੀ ਆਹ ਕਾਰ ਆ ਜਿਹੜੀ ਇਹ ਕਿੱਥੋਂ? ਕਹਿੰਦੇ ਜੀ ਆਪਾਂ ਟੈਕਸੀ ਪਾ ਲਈ, ਹੁਣ ਟੈਕਸੀ ਦਾ ਕੰਮ ਕਰ ਲੈਂਦੇ ਆ। ਘਰ ਦੇ ਉਹਨਾਂ ਨੂੰ ਹਸਾਈ ਜਾਵੇ ਵੀ ਕਦੇ ਤੂੰ ਪੁਲਿਸ 'ਚ ਭਰਤੀ ਹੋਣਾ, SPO ਭਰਤੀ ਹੋ ਗਿਆ, ਕਦੇ ਤੂੰ ਸੇਬਾਂ ਦੇ ਬਾਗ ਲੈਣਾ, ਕਦੇ ਤੂੰ ਹੁਣ ਟੈਕਸੀ ਦਾ ਕੰਮ ਕਰ ਲਿਆ। ਉਹਨਾਂ ਨੂੰ ਕੀ ਪਤਾ ਭਰਾ ਭਰਜਾਈ ਨੂੰ ਵੀ ਕਿੱਧਰ ਟੈਕਸੀ ਕੀ ਕਹਾਣੀ ਆ। ਤੇ ਰਾਤ ਇਹ ਕੱਟੀ ਤੇ ਸਵੇਰੋਂ ਸਾਧਨ ਸੈਕਟਰੀਏਟ ਚਲੇ ਗਏ। ਉੱਥੇ ਫਿਰ ਸ਼ਾਮ ਨੂੰ 5 ਵਜੇ ਦੇ ਲਾਗੇ ਭਾਈ ਦਿਲਾਵਰ ਸਿੰਘ ਹੋਣਾ ਨੇ ਉਹ ਕਾਰਨਾਮਾ ਕਰ ਵਿਖਾਇਆ ਜਿਹਨੇ ਪੰਜਾਬ ਦਾ ਇਤਿਹਾਸ ਬਦਲ ਦਿੱਤਾ ਤੇ ਖੁਦ ਨੂੰ ਰਾਮਚੰਦਰ ਦਾ, ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕਰਨ ਵਾਲਾ ਬੇਅੰਤਾ ਬੁੱਚੜ ਜਦੋਂ ਉੱਡਿਆ ਤਾਂ ਸਾਹਮਣੇ ਸਟੇਟ ਬੈਂਕ ਦੀ ਬ੍ਰਾਂਚ ਸੀ ਸੈਕਟਰੀਏਟ ਦੀ, ਉਹਦੀ ਜਿਹੜੀ ਘੜੀ ਦੀ ਸੂਈ ਸੀ ਉਹ 5:13 ਤੇ ਖੜ ਗਈ। ਤੇ ਸਾਰੀ ਦੁਨੀਆ ਹੁਣ ਤੱਕ ਜਾਣਦੀ ਆ ਕਿ 5:13 ਦੇ ਲਾਗੇ ਸਿੰਘਾਂ ਨੇ ਇਹ ਕਾਰਨਾਮਾ ਕੀਤਾ। ਸੋ ਬਾਅਦ ਵਿੱਚ ਇੱਕ ਇੱਕ ਕਰਕੇ ਇਹ ਸਿੰਘ ਜਿਹੜੇ ਆ ਇਸ ਕੇਸ ਵਿੱਚ ਸੰਬੰਧਿਤ ਉਹ ਸਾਰੇ ਫੜੇ ਗਏ, ਗ੍ਰਿਫਤਾਰ ਹੋ ਗਏ। ਭਾਈ ਦਿਲਾਵਰ ਸਿੰਘ ਸ਼ਹੀਦ ਹੋ ਗਿਆ। ਬਾਕੀ ਸਾਰੇ ਸਿੰਘ ਜਿਹੜੇ ਨੇ ਉਹ ਅਦਾਲਤੀ ਪ੍ਰਕਿਰਿਆ ਦੇ ਵਿੱਚ ਨੇ। ਇਸ ਕਰਕੇ ਇਸ ਕੇਸ ਨਾਲ ਸੰਬੰਧਿਤ ਕਈ ਗੱਲਾਂ ਜਿਹੜੀਆਂ ਨੇ ਉਹ ਅਜੇ ਕਰਨੀਆਂ ਬਿਹਤਰ ਨਹੀਂ। ਜਦੋਂ ਤੱਕ ਸਾਰੇ ਸਿੰਘਾਂ ਦੀ ਪੱਕੀ ਰਿਹਾਈ ਨਹੀਂ ਹੋ ਜਾਂਦੀ ਉਦੋਂ ਫਿਰ ਇਹ ਇਤਿਹਾਸ ਜਿਹੜਾ ਹੈ ਉਹ ਪੂਰੇ ਲਿਖਤੀ ਰੂਪ ਦੇ ਵਿੱਚ ਆਏਗਾ। ਪਰ ਜਿਹੜਾ ਭਾਈ ਦਿਲਾਵਰ ਸਿੰਘ ਆ ਉਹਦੀ ਮਹਾਨ ਜਿਹੜੀ ਕੁਰਬਾਨੀ ਆ ਉਹਨੂੰ ਸਲਾਮ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਦਾ ਥਾਂ ਥਾਂ ਦੇ ਉੱਤੇ ਕੌਮ ਵੱਲੋਂ ਗੋਲਡ ਮੈਡਲਾਂ ਨਾਲ, ਸਰੋਪਿਆਂ ਨਾਲ ਸਨਮਾਨ ਕੀਤਾ ਜਾਂਦਾ। ਸੋ ਮੈਂ ਅੱਜ
इस प्रोग्राम के राही 31 अगस्त तो पहला अज ये प्रोग्राम इसे करके किया कि उस दिन सारे संसार दे विच आपां नूं भाई दावर सिंह की गल करनी चाहिए है। क्यों ज़्यादा जरूरी है? क्योंकि बेअंते बुचड़ का वारस उहदा पोता रवनीत बिट्टू आए दिन सिखां नूं परेशान करदा, तंग करदा, जलील करदा। ते इस वार साडी सारिਆਂ दी ये जिम्मेवारी बनती है कि आपां शहीद भाई दिलावर सिंह दे सोहले गाइए, उहदियां घोड़ियां गाइए, उस सूरमे की बात पाइए ताकि दुनिया भर के लोगों को पता लग सके कि कौम आपके शहीदों को किवें सत्कार दिंदी आ। आपस में ही लड़ रहे, आपस में ही भिड़ रहे, आम जिहे लोगों की बजाय आओ उन्हां शहीदों को चेते करिए, उन्हां सूरमिਆਂ की गल करिए जिन्होंने ने धार्मिक फीस मारे आ। शहीद भाई दिलावर सिंह नूं सलाम करदिआं होइआं नाल दी नाल उन्हां सारे सज्जणां दा सत्कार करदा, स्वागत करदा, उन्हां दा धन्नवाद करदा वारे वारे जाना जिन्हां ने इस कार्रवाई दे राही कौम की सेवा की। वाहिगुरू जी का खालसा, वाहिगुरू जी की फतेह।